दर्शकों ब्रेक तो बाद तुहाडा स्वागत है जी। डॉक्टर साहब हुण साडे दर्शकों नूं दसो अज दे दिन दी सिख हिस्टरी एंड वर्ल्ड हिस्टरी विच की अहमियत है। सिख इतिहास के हवाले नाल 1661 ਦੇ ਵਿੱਚ ਅੱਜ ਦੇ ਦਿਨ ਭਾਈ ਦਿਆਲ ਸਿੰਘ ਜੀ ਦਾ ਜਨਮ ਹੋਇਆ। ਭਾਈ ਦਿਆਲ ਸਿੰਘ 16 ਸਾਲ ਦੀ ਉਮਰ ਦੇ ਵਿੱਚ 10ਵੇਂ ਪਾਤਸ਼ਾਹ ਦੇ ਹਜ਼ੂਰ ਅਨੰਦਪੁਰ ਸਾਹਿਬ ਆਏ ਔਰ ਸਾਰਾ ਜੀਵਨ ਗੁਰੂ ਦੇ ਚਰਨਾਂ 'ਚ ਸਮਰਪਿਤ ਕੀਤਾ ਜੀ। 1699 ਈਸਵੀ ਦੀ ਵਿਸਾਖੀ ਨੂੰ ਜਦੋਂ ਪੰਜ ਪਿਆਰੇ ਗੁਰੂ ਸਾਹਿਬ ਨੇ ਪ੍ਰਗਟ ਕੀਤੇ ਸਾਜੇ ਤੇ ਸਭ ਤੋਂ ਪਹਿਲਾਂ ਭਾਈ ਦਿਆਲ ਸਿੰਘ ਜੀ ਨੇ ਆਪਣਾ ਸੀਸ ਹਾਜ਼ਰ ਕੀਤਾ। ਅਨੰਦਪੁਰ ਸਾਹਿਬ ਦੀ ਜੰਗ, ਸਰਸਾ ਦੇ ਕੰਢੇ, ਚਮਕੌਰ ਦੀ ਜੰਗ, ਮਾਛੀਵਾੜਾ, ਸਾਬੋ ਕੀ ਤਲਵੰਡੀ 10ਵੇਂ ਪਾਤਸ਼ਾਹ ਦੇ ਨਾਲ ਰਹੇ। ਭਾਈ ਦਿਆਲ ਸਿੰਘ ਹੀ ਜ਼ਫਰਨਾਮਾ 10ਵੇਂ ਪਾਤਸ਼ਾਹ ਦਾ ਲੈ ਕੇ ਜਾ ਕੇ ਔਰੰਗਜ਼ੇਬ ਨੂੰ ਮਿਲੇ ਔਰ ਜਦੋਂ ਗੁਰੂ ਸਾਹਿਬ ਜੋਤ ਸਮਾਏ ਉਦੋਂ ਵੀ ਭਾਈ ਦਿਆਲ ਸਿੰਘ ਉਹਨਾਂ ਦੇ ਨਾਲ ਸਨ। ਪਰ ਗੁਰੂ ਸਾਹਿਬ ਦੇ ਜੋਤ ਸਮਾਉਣ ਤੋਂ ਬਾਅਦ ਉਹਨਾਂ ਦਾ ਵਿਛੋੜਾ ਉਹ ਨਹੀਂ ਸਹਿ ਸਕੇ ਔਰ ਕੁਛ ਅਰਸੇ ਬਾਅਦ ਹੀ ਉਹਨਾਂ ਨੇ ਚੜ੍ਹਾਈ ਕੀਤੀ ਜੀ। ਸੋ 31 ਸਾਲ ਭਾਈ ਦਿਆਲ ਸਿੰਘ ਜੀ ਗੁਰੂ 10ਵੇਂ ਪਾਤਸ਼ਾਹ ਦੀ ਸੇਵਾ 'ਚ ਰਹੇ ਜੀ। 1987 ਦੇ ਵਿੱਚ ਅੱਜ ਦੇ ਦਿਨ ਸਰਦਾਰ ਗੁਰਮੀਤ ਸਿੰਘ ਚਹੇੜੂ ਸਾਡੀ ਮੂਵਮੈਂਟ ਦੇ ਇੱਕ ਵੱਡੇ ਯੋਧੇ ਹੋਏ ਨੇ, ਉਹਨਾਂ ਦੀ ਸ਼ਹੀਦੀ ਹੋਈ। ਵਰਲਡ ਹਿਸਟਰੀ ਦੇ ਹਵਾਲੇ ਨਾਲ ਸਨ 55 ਦੇ ਵਿੱਚ ਰੋਮਨ ਬਾਦਸ਼ਾਹ ਜੂਲੀਅਸ ਸੀਜ਼ਰ ਨੇ ਇੰਗਲੈਂਡ 'ਤੇ ਹਮਲਾ ਕੀਤਾ। 580 ਸਨ ਦੇ ਵਿੱਚ ਚੀਨੀਆਂ ਨੇ ਪਹਿਲੀ ਵਾਰ ਟਾਇਲਟ ਪੇਪਰ ਇਜਾਦ ਕੀਤਾ। ਇਹ ਉਹਨਾਂ ਨੇ ਇਨਵੈਂਟ ਕੀਤਾ ਹੋਇਆ ਚੀਨੀਆਂ ਨੇ। 1429 ਦੇ ਵਿੱਚ ਜੋਨ ਆਫ ਆਰਕ ਇੱਕ ਬਹਾਦਰ ਫਰਾਂਸ ਦੇ ਕਿਸਾਨਾਂ ਦੀ ਕੁੜੀ, ਉਹਨੇ ਪੈਰਿਸ ਸ਼ਹਿਰ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਇਆ। 1843 ਚ ਚਾਰਲਸ ਥੰਬਰਰ ਨੇ ਪਹਿਲੀ ਵਾਰ ਟਾਈਪਰਾਈਟਰ ਟਿਪਟਪਾਊ ਉਹਦਾ ਪੇਟੈਂਟ ਲਿਆ। 1883 ਚ ਇੰਡੋਨੇਸ਼ੀਆ ਦੇ ਕਰਾਕਟੋਆ ਥਾਂ ਦੇ ਉੱਤੇ ਇੱਕ ਜਵਾਲਾਮੁਖੀ ਜਿਹੜਾ ਉਹ ਫਟਿਆ, ਜਿਸ ਦੀ 36,000 ਕਿਲੋਮੀਟਰ ਤੱਕ ਆਵਾਜ਼ ਸੁਣਾਈ ਦਿੱਤੀ। ਸਮੁੰਦਰ ਦੇ ਵਿੱਚ 137 ਫੁੱਟ ਉੱਚੀਆਂ ਲਹਿਰਾਂ ਉੱਠੀਆਂ ਤੇ 40,000 ਲੋਕ ਇਸ ਜਵਾਲਾਮੁਖੀ ਦੇ ਨਾਲ ਮਾਰੇ ਗਏ ਸਨ ਜੀ। 1946 ਚ ਜਾਰਜ ਆਰਵੈਲ ਜਿਹਨੇ ਬੜਾ ਜ਼ਬਰਦਸਤ 1984 ਆਪਣਾ ਕਲਾਸਿਕ ਨਾਵਲ ਵੀ ਲਿਖਿਆ, ਉਹਨੇ ਐਨੀਮਲ ਫਾਰਮ ਨਾਂ ਦਾ ਨਾਵਲ ਪਬਲਿਸ਼ ਕਰਵਾਇਆ। 2012 ਦੇ ਵਿੱਚ ਨਾਨ ਅਲਾਈਨਡ ਮੂਵਮੈਂਟ ਦੀ ਜਿਹੜੀ 16ਵੀਂ ਸਮਿਟ ਹੈ ਉਹ ਤਹਿਰਾਨ ਈਰਾਨ ਦੇ ਵਿੱਚ ਹੋਈ ਔਰ 2013 ਦੇ ਵਿੱਚ ਅਮਰੀਕਾ ਨੇ ਕੁਛ ਡਾਕੂਮੈਂਟ ਡੀਕਲਾਸੀਫਾਈ ਕੀਤੇ ਜਿਨ੍ਹਾਂ ਤੋਂ ਇਹ ਸਾਹਮਣੇ ਆਇਆ ਕਿ ਜਿਹੜੀ 8-9 ਸਾਲ ਚੱਲੀ ਈਰਾਨ ਇਰਾਕ ਵਾਰ ਸੀ ਉਹਦੇ 'ਚ ਅਮਰੀਕਾ ਕਿਵੇਂ ਇਰਾਕ ਦੀ ਮਦਦ ਕਰਦਾ ਰਿਹਾ, ਇਹ ਦੱਸਣ ਲਈ ਵੀ ਈਰਾਨ ਦੀਆਂ ਫੌਜਾਂ ਕਿੱਥੇ ਕਿੱਥੇ ਤਾਇਨਾਤ ਨੇ। ਸੋ ਇਹ ਵਰਲਡ ਹਿਸਟਰੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪੀਤੀ ਜ਼ਿਲ੍ਹੇ ਦੇ 2 ਸਰਪੰਚਾਂ ਨੇ ਧਮਕੀ ਦਿੱਤੀ ਹੈ ਕਿ ਉਹ ਚੀਨ ਚਲੋ ਨਾਂ ਦੀ ਲਹਿਰ ਸ਼ੁਰੂ ਕਰ ਰਹੇ ਹਨ। ਇਸ ਬਾਰੇ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ? ਦੇਖੋ, ਲਾਹੌਲ ਸਪੀਤੀ ਇਹ ਜ਼ਿਲ੍ਹੇ ਨੇ ਜਿਹੜੇ ਹਿਮਾਚਲ ਦਾ ਹੁਣ ਹਿੱਸਾ ਨੇ, ਕਿਸੇ ਵੇਲੇ ਸਿੱਖ ਰਾਜ ਦਾ ਹਿੱਸਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਔਰ ਇਹ ਸਪੀਤੀ ਵੈਲੀ ਦੇ ਅਖੀਰਲੇ ਜੇ ਜਾ ਕੇ ਪਿੰਡ ਨੇ 2 ਕੁੰਗਰੀ ਤੇ ਸੰਗਮ। ਇੱਥੋਂ ਫਿਰ ਚੀਨ ਦਾ ਬਾਰਡਰ ਸ਼ੁਰੂ ਹੋ ਜਾਂਦਾ ਹੈ, ਇਹ ਚੀਨ ਦੇ ਨਾਲ ਜਾ ਕੇ ਲੱਗਦੇ ਨੇ। ਸਿੱਖ ਰਾਜ ਵੇਲੇ ਜਿਹੜਾ ਸਿੱਖ ਰਾਜ ਦਾ ਬਾਰਡਰ ਸੀ ਚਾਈਨਾ ਨਾਲ ਲੱਗਦਾ, ਉਹ ਇੱਥੋਂ ਰਾਹੀਂ ਵੀ ਸੀ ਕਿਉਂਕਿ ਇਹ ਸਿੱਖ ਰਾਜ ਦਾ ਹਿੱਸਾ ਸੀ, ਤੇ ਤਿੱਬਤ ਰਾਹੀਂ ਵੀ ਸੀ। ਹੁਣ ਇਸ ਇਲਾਕੇ ਦੇ ਵਿਕਾਸ ਦੇ ਵਿੱਚ ਵੀ ਜਦੋਂ 66 ਤੱਕ ਲਾਹੌਲ ਸਪੀਤੀ ਪੰਜਾਬ ਦਾ ਹਿੱਸਾ ਸੀ, ਸਿੱਖ ਜਿਹੜੇ ਬੜੇ ਉਹਨਾਂ ਨੇ ਐਂਟਰਪ੍ਰਾਈਜ਼ਰਸ ਨੇ ਉਹਨਾਂ ਨੂੰ ਦੱਸਿਆ ਕਿ ਵੀ ਤੁਸੀਂ ਇੱਥੇ ਆਲੂ ਬੀਜੋ, ਖਾਸ ਕਿਸਮ ਦੇ ਆਲੂ ਹੁੰਦੇ ਨੇ ਲਾਹੌਲ ਸਪੀਤੀ 'ਚ ਜਿਹੜਾ ਸੀਡ ਪੋਟੈਟੋ ਦੇ ਤੌਰ 'ਤੇ ਇਸਤੇਮਾਲ ਹੁੰਦਾ, ਬਹੁਤ ਮਹਿੰਗੇ ਵਿਕਦੇ ਨੇ ਜੀ, ਤੇ ਹਰੇ ਮਟਰਾਂ ਦੀ ਖੇਤੀ ਹੁਣ ਇਹ ਇੱਥੇ ਹੁੰਦੀ ਹੈ। ਇਹ ਬੜੀ ਗਰੀਬੀ ਹੈ ਇੱਥੇ, ਬਹੁਤ ਸਾਰੇ ਬੁੱਧਿਸਟ ਨੇ ਲੋਕ, ਲੇਕਿਨ ਇਹ ਖੇਤੀਬਾੜੀ ਕਰਕੇ ਉਹ ਕਾਫੀ ਉਹਨਾਂ ਨੇ ਪ੍ਰੋਗਰੈਸ ਕੀਤੀ। ਹੁਣ 2012 ਦੇ ਵਿੱਚ ਉੱਥੇ ਜਿਹੜੇ ਫਲੱਡ ਆਏ, ਹੜ੍ਹ ਆਏ, ਤੇ ਜਿਹੜਾ ਇੱਕ ਬ੍ਰਿਜ ਜਿਹਦੇ ਰਾਹੀਂ ਉਹ ਆਪਣੀ ਫਸਲ ਆਲੂਆਂ ਦੀ ਤੇ ਮਟਰਾਂ ਦੀ ਦੂਜੇ ਪਾਸੇ ਪਹੁੰਚਾਉਂਦੇ ਸਨ, ਉਹ ਪੁਲ ਰੁੜ ਗਿਆ, ਤਬਾਹ ਹੋ ਗਿਆ। ਹੁਣ 2012 ਦਾ ਇਹ ਫਲੱਡ ਆਇਆ, ਲਗਭਗ 2 ਸਾਲ ਹੋ ਗਏ ਨੇ, ਕੋਈ ਬ੍ਰਿਜ ਰਿਪੇਅਰ ਨਹੀਂ ਹੋਇਆ, ਸੜਕਾਂ ਟੁੱਟੀਆਂ ਹੋਈਆਂ ਨੇ, ਲੋਕ ਭੁੱਖੇ ਮਰ ਰਹੇ ਨੇ। ਸੋ ਇਸ ਤੋਂ ਹੀ ਅੱਕ ਕੇ ਜਿਹੜੇ ਇਹ ਦੋਨੋਂ ਹੀ ਕੁੰਗਰੀ ਔਰ ਸੰਗਮ ਦੇ ਸਰਪੰਚ ਸੀ, ਉਹਨਾਂ ਨੇ ਮੀਡੀਆ ਕਾਨਫਰੰਸ ਕੀਤੀ। ਉਹਨਾਂ ਨੇ ਕਿਹਾ ਜੀ ਜੇ ਇੰਡੀਆ ਨੇ ਸਾਡੇ ਨਾਲ ਆਹੀ ਕੁਛ ਕਰਨਾ ਹੈ ਤੇ ਫਿਰ ਅਸੀਂ ਚੀਨ ਚਲੋ ਲਹਿਰ ਸ਼ੁਰੂ ਕਰਾਂਗੇ, ਵੀ ਅਸੀਂ ਚੀਨ ਨਾਲ ਰਲ ਜਾਵਾਂਗੇ, ਚੀਨ ਨੂੰ। ਔਰ ਇਹ ਕੋਈ ਨਵੀਂ ਗੱਲ ਨਹੀਂ ਹੈ, ਇਸ ਤੋਂ 10 ਸਾਲ ਪਹਿਲਾਂ ਵੀ ਇੱਕ ਪੋਲੀਟੀਸ਼ੀਅਨ ਚਾਈਨਾ ਦੇ ਨੇ ਇਹ ਨਾਰਾ ਦਿੱਤਾ ਸੀ, ਪੀਕਿੰਗ ਨਜ਼ਦੀਕ ਹੈ, ਦਿੱਲੀ ਦੂਰ ਹੈ ਜੀ। ਸੋ ਮੈਂ ਆਪਣੀ ਇਸ ਹਫ਼ਤੇ ਦੀ ਲਿਖਤ ਦੇ ਵਿੱਚ ਵੀ ਕਿਹਾ ਵੀ ਅੱਗੇ ਤਾਂ ਇੰਡੀਅਨ ਗੌਰਮੈਂਟ ਕਸ਼ਮੀਰੀਆਂ ਨੂੰ ਤੇ ਖਾਲਿਸਤਾਨੀਆਂ ਨੂੰ ਦੋਸ਼ ਦਿੰਦੀ ਵੀ ਇਹ ਪਾਕਿਸਤਾਨ ਨਾਲ ਰਲ ਜਾਂਦੇ ਨੇ ਜਾਂ ਪਾਕਿਸਤਾਨ ਉਹਨਾਂ ਦੀ ਮਦਦ ਕਰਦਾ ਹੈ।
ਹੁਣ ਤੀਜਾ ਵੀ ਜੋੜ ਲੈਣ ਕਿ ਈਵਨ ਇਹਨਾਂ ਦੇ ਕਬਜ਼ੇ ਹੇਠਲੇ ਲਾਹੌਰ ਸਪੀਤੀ ਦੇ ਲੋਕ ਵੀ ਜਿਹੜੇ ਨੇ ਉਹ ਦਿੱਲੀ ਨਾਲ ਲੜਨ ਕੋਲੋਂ ਬੀਜਿੰਗ ਨਾਲ ਲੜਨ ਨੂੰ ਤਰਜੀਹ ਦਿੰਦੇ ਨੇ। ਔਰ ਇਹ ਖਬਰ ਟ੍ਰਿਬਿਊਨ ਦੀ ਖਬਰ ਹੈ, ਕੋਈ ਉਰਲੇ ਪਰਲੇ ਸੋਰਸ ਤੋਂ ਨਹੀਂ ਹੈ। ਸੋ ਇਹ ਗੱਲ ਸਾਬਤ ਕਰਦੀ ਹੈ ਕਿ ਵੀ ਚੀਨ ਅੱਜ ਵਿਕਾਸ ਦਾ, ਡਿਵੈਲਪਮੈਂਟ ਦਾ ਨਾਂ ਹੈ ਔਰ ਲੋਕ ਮਹਿਸੂਸ ਕਰਦੇ ਨੇ ਕਿ ਵੀ ਇਹਨਾਂ ਦੇ ਥੱਲੇ ਰਹਿ ਕੇ ਸਾਡਾ ਵਿਕਾਸ ਨਹੀਂ ਹੋਣਾ। ਸੋ ਹੁਣ ਇਹਨਾਂ ਦੋਨਾਂ ਹੀ ਪ੍ਰਧਾਨਾਂ ਨੂੰ ਜਿਨ੍ਹਾਂ ਨੇ ਮੀਡੀਆ ਕਾਨਫਰੰਸ ਕਰਕੇ ਕਿਹਾ, ਉਹਨਾਂ ਦੇ ਉੱਤੇ ਦੇਸ਼ ਧਰੋਹ ਦਾ ਮੁਕੱਦਮਾ ਦਾਇਰ ਕਰ ਲਿਆ। ਉਹ ਜਿਹੜਾ ਆਈਜੀ ਰੇਂਜ ਹੈ ਮੰਡੀ ਦਾ, ਉਹਨੇ ਆ ਕੇ ਉਹਨਾਂ ਨੂੰ ਗ੍ਰਿਫਤਾਰ ਕਰਵਾਇਆ। ਹੁਣ ਇਹ ਭਾਰਤ ਦੀਆਂ ਥਾਣਿਆਂ ਤੇ ਅਦਾਲਤਾਂ ਦੇ ਵਿੱਚ ਰੁਲਣਗੇ ਤੇ ਫਿਰ ਉਹਨਾਂ ਨੂੰ ਹੋਰ ਵੀ ਇਹ ਰਿਅਲਾਈਜੇਸ਼ਨ ਹੋਏਗੀ ਕਿ ਉਹਨਾਂ ਦਾ ਫਿਊਚਰ ਇੰਡੀਆ ਦੇ ਵਿੱਚ ਨਹੀਂ ਹੈ, ਉਹਨਾਂ ਦਾ ਫਿਊਚਰ ਚਾਈਨਾ 'ਚ ਹੈ। ਸੋ ਹੁਣ ਇਹ ਵੀ ਕਹਿ ਸਕਦੇ ਨੇ ਕਿ ਜੀ ਚਾਈਨਾ ਜਿਹੜਾ ਹੈ ਉਹ ਲਾਹੌਰ ਸਪੀਤੀ ਦੇ ਵਿੱਚ ਗੜਬੜ ਕਰਵਾ ਰਿਹਾ, ਸਾਡੇ ਬੰਦਿਆਂ ਨੂੰ ਖਰੀਦ ਕੇ ਹੁਣ ਨਵਾਂ ਚਾਰਜ ਲਾ ਸਕਦੇ ਨੇ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਚੌਥੇ ਪਾਤਸ਼ਾਹ ਦੇ 2 ਸ਼ਲੋਕ 9ਵਾਂ ਤੇ 10ਵਾਂ ਜੀ ਚੁਣੇ ਨੇ। ਪਹਿਲਾ ਸ਼ਲੋਕ ਹੈ, ਜਿਨ੍ਹਾਂ ਗੁਰਮੁਖ ਅੰਦਰ ਨੇਹੋ ਤੈ ਪ੍ਰੀਤਮ ਸੱਚੈ ਲਾਇਆ, ਰਾਤੀ ਅਤੈ ਡੇਹੋ ਨਾਨਕ ਪ੍ਰੇਮ ਸਮਾਇਆ। ਗੁਰਮੁਖ ਸੱਚੀ ਆਸ਼ਕੀ ਜਿਤ ਪ੍ਰੀਤਮ ਸੱਚਾ ਪਾਈਐ, ਆਂਦਨ ਰਹਿ ਆਨੰਦ ਨਾਨਕ ਸਹਿਜ ਸਮਾਈਐ। ਜੀ ਦੋਨਾਂ ਦਾ ਹੀ ਭਾਵ ਉਸ ਨਿਰੰਕਾਰ ਦੇ ਨਾਲ ਜਦੋਂ ਗੁਰਮੁਖ ਦੀ ਪ੍ਰੀਤ ਜੁੜਦੀ ਹੈ ਔਰ ਉਹ ਸੱਚੀ ਆਸ਼ਕੀ ਹੋਏ, ਜਿਹਨੂੰ ਬਾਬਾ ਫਰੀਦ ਨੇ ਵੀ ਫਰਮਾਇਆ ਸੀ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਕਿ ਜੇ ਮਨ 'ਚ ਤੁਹਾਡੇ ਹੋਰ ਹੈ, ਮੁਖ ਤੇ ਹੋਰ ਹੈ, ਫਿਰ ਕੱਚੇ ਆਸ਼ਿਕ ਨੇ। ਕੱਚੇ ਤੇ ਸੱਚੇ ਨੂੰ ਡਿਫਾਈਨ ਕੀਤਾ ਹੈ। ਤੇ ਜਿਹੜਾ ਦਿਲ ਰਾਹੀਂ, ਰੂਹ ਰਾਹੀਂ, ਅੰਦਰ ਰਾਹੀਂ ਨਿਰੰਕਾਰ ਨਾਲ ਜੁੜਿਆ ਹੋਇਆ ਹੈ, ਉਹੀ ਏਕ ਨੇ ਹੀ ਆਸ਼ਕੀ। ਸੋ ਉਹ ਅਸਲੀ ਆਸ਼ਕੀ ਹੈ ਜਿਹੜੀ ਜਿਨ੍ਹਾਂ ਗੁਰਮੁਖ ਅੰਦਰ ਨੇਹੋ, ਜਿਨ੍ਹਾਂ ਗੁਰਮੁਖਾਂ ਦੇ ਅੰਦਰ ਨਿਰੰਕਾਰ ਦਾ ਨੇਹ ਹੈ, ਪਿਆਰ ਹੈ, ਤੈ ਪ੍ਰੀਤਮ ਸੱਚਾ ਲਾਇਆ। ਉਹ ਆਪਣੇ ਸੱਚੇ ਪ੍ਰੀਤਮ ਦੇ ਨਾਲ ਉਸ ਨੇਹ ਨੂੰ ਲਾਉਂਦੇ ਨੇ। ਰਾਤੀ ਅਤੇ ਡੇਹੋ, ਡੇ ਡੱਡਾ ਸਿੰਧੀ ਦੇ ਵਿੱਚ ਦਿਨ ਨੂੰ ਕਹਿੰਦੇ ਨੇ, ਕਿ ਦਿਨ ਰਾਤ ਜਿਹੜੇ ਨੇ ਨਾਨਕ ਪ੍ਰੇਮ ਸਮਾਇਆ, ਕਿ ਉਹ ਪ੍ਰੇਮ ਦੇ ਵਿੱਚ ਸਮਾਏ ਰਹਿੰਦੇ ਨੇ। ਕਿਉਂਕਿ ਗੁਰਮੁਖ ਸੱਚੀ ਆਸ਼ਕੀ ਜਿਤ ਪ੍ਰੀਤਮ ਸੱਚਾ ਪਾਈ ਹੈ। ਕਿਉਂਕਿ ਗੁਰਮੁਖ ਨੂੰ ਇਸ ਗੱਲ ਦੀ ਸਮਝ ਹੈ ਕਿ ਸੱਚੀ ਆਸ਼ਕੀ ਦੇ ਨਾਲ ਪ੍ਰੀਤਮ ਨੂੰ, ਪਿਆਰੇ ਨੂੰ ਪਾਇਆ ਜਾ ਸਕਦਾ ਹੈ। ਤੇ ਜਦੋਂ ਪ੍ਰੀਤਮ ਪਿਆਰਾ ਮਿਲ ਜਾਂਦਾ ਹੈ ਫਿਰ ਕੀ ਹੁੰਦਾ ਹੈ? ਅਨ ਦਿਨ ਰਹੇ ਆਨੰਦ। ਦਿਨ ਤੇ ਰਾਤ ਉਹ ਇੱਕ ਆਨੰਦ ਦੇ ਵਿੱਚ ਰਹਿੰਦੇ ਨੇ, ਆਨੰਦ ਦੇ ਵਿੱਚ ਵਿਚਰਦੇ ਨੇ। ਨਾਨਕ ਸਹਿਜ ਸਮਾਈਏ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਚੌਥੇ ਨਾਨਕ ਕਿ ਉਹਨਾਂ ਦੇ ਅੰਦਰ ਇੱਕ ਸਹਿਜ ਹੁੰਦਾ ਹੈ, ਇੱਕ ਟਿਕਾ ਹੁੰਦਾ ਹੈ, ਇੱਕ ਸਟੇਟ ਆਫ ਪੋਇਜ਼ ਹੁੰਦੀ ਹੈ, ਸਟੇਟ ਆਫ ਟ੍ਰੈਂਕੁਇਲਿਟੀ ਹੁੰਦੀ ਹੈ ਔਰ ਉਹ ਹਮੇਸ਼ਾ ਉਸ ਸਹਿਜ ਦੇ ਵਿੱਚ ਰਹਿੰਦੇ ਆ। ਅਨਦਨ ਰਹੇ ਆਨੰਦ, ਦਿਨ ਰਾਤ ਆਨੰਦ ਦੇ ਵਿੱਚ ਰਹਿੰਦੇ ਨੇ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਦੇ ਵਿਚਾਰ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।